ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਵੀਸੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ? ਪੰਜਾਬੀ ਵਿਸ਼ਾ ਜਿਹਨੂੰ ਪਹਿਲਾਂ ਲਾਜ਼ਮੀ ਵਿਸ਼ੇ ਜੋ ਪੜ੍ਹਾਇਆ ਜਾਂਦਾ ਸੀਗਾ ਉਹਨੂੰ ਖਤਮ ਕਰਕੇ ਆਪਸ਼ਨਲ ਕਰਤਾ। ਉਹਦੇ ਉਲਟ ਸਾਡੀ ਲੜਾਈ ਹੈ ਕਿ ਪੰਜਾਬੀ ਵਿਸ਼ੇ ਨੂੰ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ 'ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਜੇ ਕੋਈ ਨਾਨ ਪੰਜਾਬੀ ਸਟੂਡੈਂਟ ਆ, ਪੰਜਾਬੀ ਉਹਨੇ ਨਹੀਂ ਪੜ੍ਹੀ 10th ਤੱਕ, ਤਾਂ ਉਹਨੂੰ ਹਿਸਟਰੀ ਐਂਡ ਕਲਚਰ ਆਫ ਪੰਜਾਬ ਸਬਜੈਕਟ ਪੜ੍ਹਾਇਆ ਜਾਵੇ। ਇੱਥੋਂ ਦੇ ਜਿਹੜੇ ਪ੍ਰੋਫੈਸਰ ਆ, ਜਿਹਨੂੰ ਅਸੀਂ ਕਹਿ ਲਈਏ ਸੰਘੀ ਪ੍ਰੋਫੈਸਰ ਆ, ਜਿਹੜੇ ਪੰਜਾਬੀ ਵਿਰੋਧੀ ਪ੍ਰੋਫੈਸਰ ਆ, ਕੋਰ ਕਮੇਟੀ ਕਹਿੰਦੇ ਉਹਨੂੰ, ਉਹਨਾਂ ਨੇ ਮੀਟਿੰਗ ਕਰਕੇ ਇਹ ਸਾਰਾ ਏਜੰਡਾ ਬਣਾਇਆ ਕਿ ਪੰਜਾਬੀ ਨੂੰ ਇੱਥੋਂ ਕਿਵੇਂ ਖਤਮ ਕਰਨਾ। ਕਿ ਪੰਜਾਬੀ ਭਾਸ਼ਾ ਇੱਥੋਂ ਦੀ ਪੰਜਾਬ ਦੀ ਮਾਂ ਬੋਲੀ ਆ, ਤੇ ਸਿੱਖਿਆ ਦੇ ਖੇਤਰ 'ਚ ਮਾਂ ਬੋਲੀ ਦਾ ਹੁਣ ਬਹੁਤ ਇੱਕ ਵੱਡਾ ਰੁਤਬਾ ਹੁੰਦਾ। ਬੰਦੇ ਨੂੰ ਮਤਲਬ ਜੇ ਕੋਈ ਭਾਸ਼ਾ ਹੀ ਨਾ ਆਉਂਦੀ ਹੋਊ, ਮਾਂ ਬੋਲੀ ਨਾ ਆਉਂਦੀ ਹੋਊ, ਦੂਜੇ ਸਬਜੈਕਟ ਦਾ ਕਿਵੇਂ ਪੰਜਾਬ ਯੂਨੀਵਰਸਿਟੀ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਪੰਜਾਬ ਦੀ ਆ, ਪੰਜਾਬ ਦੇ ਪਿੰਡ ਉਜਾੜ ਕੇ ਬਣੀ ਆ, ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਣੀ ਆ, ਪੰਜਾਬ ਦੀ ਧਰਤੀ 'ਤੇ ਬਣੀ ਆ, ਤੇ ਇਹਦੇ ਤੇ ਹਿੱਸਾ ਵੀ ਪੰਜਾਬ ਦਾ ਹੋਊਗਾ। ਹੁਣ ਚੰਡੀਗੜ੍ਹ ਦੀ ਰਾਜਧਾਨੀ 'ਚ ਸਾਡੀ ਇੱਕੋ ਯੂਨੀਵਰਸਿਟੀ ਹੈ, ਠੀਕ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਕੀ ਫੰਡ ਨਹੀਂ ਦੇ ਰਹੇ, ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਫੰਡ ਦੇ ਰਹੇ। ਅੱਜ ਜੇ ਮੈਂ ਕਹਿ ਰਿਹਾ ਤੁਹਾਨੂੰ ਕੈਨੇਡਾ 'ਚ ਵੀ ਥਰਡ ਲੈਂਗੁਏਜ ਦਾ ਦਰਜਾ ਮਿਲ ਰਿਹਾ ਪੰਜਾਬੀ ਭਾਸ਼ਾ ਨੂੰ, ਠੀਕ ਹੈ। ਮੇਰੀ ਖੁਦ ਦੀ ਰਾਜਧਾਨੀ 'ਚ ਕਹਿ ਰਹੇ ਨੇ ਪੰਜਾਬੀ ਕੰਪਲਸਰੀ ਨਹੀਂ ਬੋਲਣੀ। ਮੈਂ 10ਵੀਂ ਤੱਕ ਮੈਂ ਪਟਿਆਲੇ ਤੋਂ ਆਇਆ, ਮੈਂ 10ਵੀਂ ਤੱਕ ਜੇ ਪੰਜਾਬੀ ਪੜ੍ਹ ਕੇ ਆਇਆ, ਠੀਕ ਹੈ, ਤਾਂ ਮੈਨੂੰ ਉਰੇ ਆ ਕੇ ਕਹਿਣਗੇ ਤੇਰੇ ਲਈ ਕੰਪਲਸਰੀ ਨਹੀਂ ਹੈਗੀ। ਸਰ ਅੱਜ ਕੱਲ੍ਹ 70% ਲੋਕ ਕਹਿਣਗੇ 95 96 ਨਾ ਬੋਲ, ਮੈਨੂੰ ਇੰਗਲਿਸ਼ ਦੱਸ 9171 ਕੀ ਹੁੰਦਾ ਇਹ। ਪੰਜਾਬ ਯੂਨੀਵਰਸਿਟੀ ਦਾ ਐਫੀਲੇਟਿਡ ਦਾ ਕੋਈ ਇੱਕ ਸਿੰਗਲ ਕਾਲਜ ਵੀ ਨਹੀਂ ਹੈ, ਨਾ ਉਹਦਾ ਕੋਈ ਰੀਜਨਲ ਸੈਂਟਰ ਹੈ। ਇਹਦੇ ਸਾਰੇ ਰੀਜਨਲ ਸੈਂਟਰ ਚਾਹੇ ਲੁਧਿਆਣਾ ਹੋਵੇ, ਚਾਹੇ ਹੁਸ਼ਿਆਰਪੁਰ ਹੋਵੇ, ਚਾਹੇ ਰੋਪੜ ਦੇ ਕਾਲਜ ਹੋਣ, ਚਾਹੇ ਫਤਿਹਗੜ੍ਹ ਸਾਹਿਬ 'ਚ ਹੋਵੇ, ਸਾਰੇ ਪੰਜਾਬ 'ਚ ਨੇ। ਹੁਣ ਜਿਹੜੇ ਇਹਨਾਂ ਦੇ ਐਫੀਲੇਟਿਡ ਕਾਲਜ ਰੋਪੜ ਨੇ, ਲੁਧਿਆਣੇ ਨੇ, ਰੀਜਨਲ ਸੈਂਟਰ ਹੁਸ਼ਿਆਰਪੁਰ ਨੇ, ਉੱਥੇ ਵੀ ਪੰਜਾਬੀ ਨਹੀਂ ਪੜ੍ਹੀ ਜਾਊਗੀ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਵੀਸੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ? ਕਿਉਂਕਿ ਪਿਛਲੇ ਦਿਨਾਂ ਤੋਂ ਕਿਤੇ ਨਾ ਕਿਤੇ ਵੱਡੀਆਂ ਕਨਸੂਹਾਂ ਨੇ, ਜਿਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਜਾਂ ਇਹਦੇ ਨਾਲ ਜੁੜਦੇ ਹੋਰ ਮੁੱਢਲੇ ਮਸਲੇ ਹੋਣ, ਤਾਂ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਮੈਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਵੀ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਵਿਦਿਆਰਥੀ ਨੇ ਵੀਸੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ। ਤਾਂ ਇੱਥੇ ਅਸੀਂ ਕੁਝ ਯੂਨੀਵਰਸਿਟੀ ਦੇ ਨਾਲ ਰਿਲੇਟਡ ਵਿਦਿਆਰਥੀ ਕਹੇ ਜਾ ਸਕਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗਗਨਦੀਪ ਆ, ਤੇ ਮੈਂ SFS 'ਚ ਕੰਮ ਕਰਦਾ ਬਾਈ। ਬਾਈ ਜੀ ਕੀ ਲੱਗਦਾ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਵੀਸੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ? ਬਾਈ ਪਿਛਲੇ ਦਿਨਾਂ 'ਚ ਕੀ ਹੋਇਆ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਵੀਂ ਸਿੱਖਿਆ ਨੀਤੀ ਲਾਗੂ ਕਰਨੀ, ਉਹਦੇ ਤਹਿਤ ਪੰਜਾਬੀ ਵਿਸ਼ਾ ਜਿਹਨੂੰ ਪਹਿਲਾਂ ਲਾਜ਼ਮੀ ਵਿਸ਼ੇ ਜੋ ਪੜ੍ਹਾਇਆ ਜਾਂਦਾ ਸੀਗਾ ਉਹਨੂੰ ਖਤਮ ਕਰਕੇ ਆਪਸ਼ਨਲ ਕਰਤਾ। ਤੇ ਮਤਲਬ ਉਹਦੇ ਉਲਟ ਸਾਡੀ ਲੜਾਈ ਹੈ ਕਿ ਪੰਜਾਬੀ ਵਿਸ਼ੇ ਨੂੰ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ 'ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਜੇ ਕੋਈ ਨਾਨ ਪੰਜਾਬੀ ਸਟੂਡੈਂਟ ਆ, ਪੰਜਾਬੀ ਉਹਨੇ ਨਹੀਂ ਪੜ੍ਹੀ 10th ਤੱਕ, ਤਾਂ ਉਹਨੂੰ ਹਿਸਟਰੀ ਐਂਡ ਕਲਚਰ ਆਫ ਪੰਜਾਬ ਸਬਜੈਕਟ ਪੜ੍ਹਾਇਆ ਜਾਵੇ। ਮਤਲਬ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ 'ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਆ, ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ 'ਤੇ ਆ, ਤੇ ਇੱਥੋਂ ਦੇ ਲੋਕਾਂ ਦੇ ਇਤਿਹਾਸ ਨਾਲ, ਕਲਚਰ ਨਾਲ ਜੁੜਨਾ ਜ਼ਰੂਰੀ ਹੈ ਜਿਹੜਾ ਵੀ ਇੱਥੇ ਪੜ੍ਹ ਰਿਹਾ। ਗੱਲ ਕਿਵੇਂ ਨਿਕਲ ਕੇ ਆਉਂਦੀ ਹੈ ਤੁਹਾਡੇ ਤੱਕ? ਜਿਹੜਾ ਖਾਸ ਕਰ ਵੱਡਾ ਮਸਲਾ ਬਹੁਤ ਵੱਡਾ ਹੈ, ਤਾਂ ਜਿਹੜੀ ਅੰਦਰੂਨੀ ਜਾਣਕਾਰੀ ਹੈ ਉਹ ਕਦੋਂ ਹਾਸਲ ਹੁੰਦੀ ਹੈ ਤੁਹਾਨੂੰ? ਇਹ ਬਾਈ ਸ਼ਨੀਵਾਰ ਨੂੰ ਸਿੰਡੀਕੇਟ ਦੀ ਮੀਟਿੰਗ ਹੁੰਦੀ ਆ, ਉਦੋਂ ਪਹਿਲਾਂ ਕੁਝ ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਹੁੰਦੀ ਆ, ਲੈਂਗੁਏਜ ਫੈਕਲਟੀ ਦੀ ਮੀਟਿੰਗ, ਉਹਦੇ 'ਚ ਸਭ ਕੁਝ ਠੀਕ ਹੁੰਦਾ ਵੀ ਪੰਜਾਬੀ ਨੂੰ ਲਾਜ਼ਮੀ ਰੱਖਣਾ, ਆਪਾਂ ਮੇਜਰ ਸਬਜੈਕਟ ਰੱਖਣਾ। ਪਰ ਜਦੋਂ ਸਿੰਡੀਕੇਟ ਦੀ ਮੀਟਿੰਗ ਉਦੋਂ ਪਹਿਲਾਂ ਨਾ ਇੱਕ ਇੱਥੋਂ ਦੇ ਜਿਹੜੇ ਪ੍ਰੋਫੈਸਰ ਆ, ਜਿਹਨੂੰ ਅਸੀਂ ਕਹਿ ਲਈਏ ਸੰਘੀ ਪ੍ਰੋਫੈਸਰ ਆ, ਜਿਹੜੇ ਪੰਜਾਬੀ ਵਿਰੋਧੀ ਪ੍ਰੋਫੈਸਰ ਆ, ਕੋਰ ਕਮੇਟੀ ਕਹਿੰਦੇ ਉਹਨੂੰ, ਉਹਨਾਂ ਨੇ ਮੀਟਿੰਗ ਕਰਕੇ ਇਹ ਸਾਰਾ ਏਜੰਡਾ ਬਣਾਇਆ ਕਿ ਪੰਜਾਬੀ ਨੂੰ ਇੱਥੋਂ ਕਿਵੇਂ ਖਤਮ ਕਰਨਾ। ਮਤਲਬ ਉਹ ਏਜੰਡਾ ਉਹਦੇ 'ਚ ਚਲੋ ਕਿਤੋਂ ਨਾ ਕਿਤੋਂ ਗੱਲ ਨਿਕਲੀ ਆਉਂਦੀ ਹੁੰਦੀ ਆ ਨਾ। ਉਹ ਆਪਾਂ ਜਦੋਂ ਪਤਾ ਲੱਗੀ ਆਪਾਂ ਪ੍ਰੋਟੈਸਟ ਕਰਿਆ ਇੱਕ ਦਿਨ, ਤਾਂ ਉਦੋਂ ਹੀ ਕਰਤਾ ਆਪਾਂ ਅਗਲੇ ਦਿਨ, ਉਹਦੇ 'ਚ ਕੁਛ ਤਾਂ ਪਿੱਛੇ ਹਟੇ ਆ। ਤੇ ਅੱਜ ਆਪਾਂ ਫਿਰ ਜਦੋਂ ਪੂਰੀ ਤਰ੍ਹਾਂ ਆਪਣੀ ਡਿਮਾਂਡ ਨਹੀਂ ਮੰਨ ਰਹੀ ਸੀ, ਤਾਂ ਇਹ ਦਾਇਰੇ ਨੂੰ ਵਿਸ਼ਾਲ ਕੀਤਾ, ਬਾਹਰੋਂ ਵੀ ਕਿਸਾਨ ਜਥੇਬੰਦੀਆਂ, ਲੇਖਕ, ਬੁੱਧੀਜੀਵੀ, ਉਹਨਾਂ ਨੂੰ ਸੱਦਾ ਲਾਇਆ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਇਸ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਕਿ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬੀ ਭਾਸ਼ਾ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਤਕਰਾ ਉਹ ਨਹੀਂ ਹੋਣਾ ਚਾਹੀਦਾ? ਹਾਂਜੀ, ਗੱਲਬਾਤ ਤਾਂ ਹੀ ਕਰੀ ਆ, ਲਗਾਤਾਰ ਹੁੰਦੀ ਰਹਿੰਦੀ ਗੱਲਬਾਤ ਕਿ ਪੰਜਾਬੀ ਭਾਸ਼ਾ ਇੱਥੋਂ ਦੀ ਪੰਜਾਬ ਦੀ ਮਾਂ ਬੋਲੀ ਆ, ਤੇ ਸਿੱਖਿਆ ਦੇ ਖੇਤਰ 'ਚ ਮਾਂ ਬੋਲੀ ਦਾ ਹੁਣ ਬਹੁਤ ਇੱਕ ਵੱਡਾ ਰੁਤਬਾ ਹੁੰਦਾ। ਬੰਦੇ ਨੂੰ ਮਤਲਬ ਜੇ ਕੋਈ ਭਾਸ਼ਾ ਹੀ ਨਾ ਆਉਂਦੀ ਹੋਊ, ਮਾਂ ਬੋਲੀ ਨਾ ਆਉਂਦੀ ਹੋਊ, ਦੂਜੇ ਸਬਜੈਕਟ ਦਾ ਉਹ ਕਿਵੇਂ ਸਿੱਖ ਲੂ, ਹੈ ਨਾ। ਹੁਣ ਸਾਨੂੰ ਬੋਲਣਾ ਨਾ ਆਉਂਦਾ, ਉਹ ਸਾਇੰਸ ਹੀ ਕਿਵੇਂ ਸਿੱਖ ਲਾਂਗੇ, ਹਿਸਟਰੀ ਕਿਵੇਂ ਪੜ੍ਹ ਲਾਂਗੇ। ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਆ, ਪਰ ਰੌਲਾ ਇਹ ਆ ਜਿਹੜੇ ਇੱਥੋਂ ਦੀ ਅਥਾਰਟੀ, ਜਿਹੜਾ ਪ੍ਰਸ਼ਾਸਨ ਆ, ਉਹਨਾਂ ਦੇ ਪਿੱਛੇ ਜਿਹੜੀ ਵਿਚਾਰਧਾਰਾ ਕੰਮ ਕਰਦੀ ਆ, ਜਿਹਨੂੰ ਅਸੀਂ RSS ਦੀ ਵਿਚਾਰਧਾਰਾ ਕਹਿੰਦੇ ਆ, ਕੇਂਦਰੀ ਸਰਕਾਰ ਦੀ ਵਿਚਾਰਧਾਰਾ, ਜਿਹੜੀਆਂ ਸਿਰਫ ਪੰਜਾਬੀ ਨਹੀਂ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਖਤਮ ਕਰਨ 'ਤੇ ਆਈ ਹੋਈ ਆ। ਜਿਹੜੀ ਇੱਥੇ ਹਿੰਦੀ ਥੋਪਣਾ ਚਾਹੁੰਦੀ ਆ, ਤੇ ਸਾਮਰਾਜ ਦੀਆਂ ਨੀਤੀਆਂ ਦੇ ਤਹਿਤ ਨਾਲ ਨਾਲ ਅੰਗਰੇਜ਼ੀ ਥੋਪਣਾ ਚਾਹੁੰਦੀ ਆ। ਮਤਲਬ ਪਿੱਛੇ ਉਹਨਾਂ ਦੇ ਉਹ ਏਜੰਡਾ ਕੰਮ ਕਰ ਰਿਹਾ। ਯੂਨੀਵਰਸਿਟੀ ਦੇ ਵਿੱਚ ਸੈਨੇਟਾਂ ਦੀ ਬਹੁਤ ਵੱਡੀ ਭੂਮਿਕਾ ਹੈ, ਉਹਨਾਂ ਦਾ ਸਮਰਥਨ ਕਿਸ ਤਰੀਕੇ ਦਾ ਹੈ? ਕਿ ਉਹਨਾਂ ਦੇ ਵੱਲੋਂ ਵੀ ਆਵਾਜ਼ ਚੁੱਕੀ ਜਾ ਰਹੀ ਹੈ, ਜਾਂ ਵਿਦਿਆਰਥੀ ਖੁਦ ਆਪਣੇ ਬਲਬੂਤੇ ਜਿਹੜਾ ਆਵਾਜ਼ ਚੁੱਕਦੇ ਨਜ਼ਰ ਆਉਂਦੇ? ਬਈ ਸੈਨੇਟਰਾਂ ਨੂੰ ਅਸੀਂ ਸੱਦਾ ਤਾਂ ਲਾਇਆ ਸੀ, ਅੱਜ ਵੀ ਪ੍ਰੋਟੈਸਟ ਲਈ ਸੱਦਾ ਲਾਇਆ ਸੀ,
ਪਰ ਹਜੇ ਤੱਕ ਤਾਂ ਕੋਈ ਪਹੁੰਚਿਆ ਨਹੀਂਗਾ। ਅੱਜ ਤਾਂ ਹਜੇ ਸਿਰਫ ਸਟੂਡੈਂਟ ਨਾਲ ਕੁਝ ਕਿਸਾਨ ਜਥੇਬੰਦੀਆਂ, ਬੁੱਧੀਜੀਵੀ ਆਏ ਹੋਏ ਆ, ਪ੍ਰੋਫੈਸਰ ਆਏ ਹੋਏ ਆ, ਸੈਨੇਟਰ ਹਜੇ ਤੱਕ ਤਾਂ ਆਏ ਨਹੀਂ। ਵੈਸੇ ਕੱਲ੍ਹ ਨੂੰ ਸੈਨੇਟ ਦੀ ਮੀਟਿੰਗ ਆ, ਅਸੀਂ ਅੱਜ ਪ੍ਰੋਟੈਸਟ 'ਚ ਹੱਲ ਨਾ ਹੋਇਆ ਤਾਂ ਕੱਲ੍ਹ ਨੂੰ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਹੈ ਨਾ, ਵੀ ਵਿੱਚ ਸੈਨੇਟ ਦੀ ਮੀਟਿੰਗ ਹੋਣੀ ਹੈ, ਸਭ ਤੋਂ ਹਾਇਰ ਬੋਡੀ ਹੋਣੀ ਆ, ਉੱਥੇ ਆਵਾਜ਼ ਉਠਾਓ। ਜਿਹੜੇ ਵੀ ਫਿਰ ਆਵਾਜ਼ ਉਠਾਊਗਾ ਉਹ ਤਾਂ ਸੈਨੇਟਰ ਕੋਈ ਪੰਜਾਬੀ ਹੱਕੀ ਹੋ ਸਕਦਾ, ਸਾਡੇ ਹੱਕ ਦਾ ਹੋ ਸਕਦਾ, ਨਹੀਂ ਤਾਂ ਫਿਰ ਉਹ ਵੀ ਇਹਨਾਂ ਦੇ ਨਾਲ ਹੀ ਰਲਿਆ ਹੋਇਆ ਦੂਜਾ ਤਾਂ। ਜਿਹੜੀਆਂ ਹੋਰ ਸਟੂਡੈਂਟ ਜਥੇਬੰਦੀਆਂ ਨੇ ਉਹਨਾਂ ਦਾ ਇੱਥੇ ਜੇ ਆਪਾਂ ਸਮਰਥਨ ਦੀ ਗੱਲ ਕਰੀਏ, ਉਹਨਾਂ ਦੀ ਭੂਮਿਕਾ ਦੀ ਗੱਲ ਕਰੀਏ, ਕਿ ਉਹ ਵੀ ਸਮਝਦੇ ਨੇ ਇਹਨਾਂ ਮਸਲਿਆਂ ਨੂੰ? ਹਾਂਜੀ ਬਈ, ਜ਼ਿਆਦਾਤਰ ਸਟੂਡੈਂਟ ਜਥੇਬੰਦੀਆਂ ਤਾਂ ਆਪਣੇ ਨਾਲ ਹੀ ਆ। ਮਤਲਬ ਕੁਛ ਕੁ ਜਥੇਬੰਦੀਆਂ ਹੈਗੀਆਂ ਜਿਹੜੀਆਂ ਮਤਲਬ ਕੁਛ ਤਾਂ ਉਹੀ ਆ ਜਿਹੜੀਆਂ ਇਹਨਾਂ ਦੀ ਪ੍ਰਸ਼ਾਸਨ ਦੀਆਂ ਜਥੇਬੰਦੀਆਂ, ਜਿਹੜੀਆਂ ਮਤਲਬ ਦਿੱਲੀ ਸਰਕਾਰ ਦੀਆਂ ਜਥੇਬੰਦੀਆਂ ਕਹਿ ਲਈਏ ਹੈ ਨਾ, ਪਰ ਕੁਛ ਕਈਆਂ ਦੀਆਂ ਪੋਜੀਸ਼ਨਾਂ ਉਲਟਾ ਐਂ ਜੇ ਹੋ ਸਕਦਾ। ਪਰ ਜ਼ਿਆਦਾਤਰ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ, ਰਲ ਕੇ ਲੜ ਰਹੇ ਆ। ਸਿਰਫ ਪੰਜਾਬ ਯੂਨੀਵਰਸਿਟੀ ਦੀਆਂ ਜਥੇਬੰਦੀਆਂ ਨਹੀਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਇੱਥੇ ਪਹੁੰਚੀਆਂ ਹੋਈਆਂ ਜਥੇਬੰਦੀਆਂ। ਵਕਤੀ ਪ੍ਰਦਰਸ਼ਨ ਕਰੋਗੇ ਜਾਂ ਪੱਕੇ ਤੌਰ ਤੇ? ਬਈ ਇਹ ਸੰਘਰਸ਼ ਲੱਗਦਾ ਕੁਛ ਇੱਕ ਪਲਾਨ ਤਾਂ ਹੁੰਦਾ, ਪਰ ਮੋਟੇ ਤੌਰ ਤੇ ਤੈਅ ਨਹੀਂ ਹੋਇਆ। ਇਹ ਸਾਹਮਣੇ ਵਾਲਿਆਂ ਤੇ ਤੈਅ ਆ ਕਿ ਸਾਡੀ ਡਿਮਾਂਡ ਮੰਨਦੇ ਆ ਤਾਂ ਉਸ ਹਿਸਾਬ ਨਾਲ ਲੜਾਈ ਦਾ ਰੁਖ ਹੋ ਜਾਊਗਾ, ਨਹੀਂ ਮੰਨਦੇ ਤਾਂ ਹੋਰ ਤਿੱਖਾ ਹੋ ਜਾਊਗਾ। ਪਰ ਸੰਘਰਸ਼ ਦਾ ਰੂਪ ਕੋਈ ਵੀ ਹੋ ਸਕਦਾ, ਉਹ ਲਗਾਤਾਰ ਧਰਨਾ ਹੋ ਸਕਦਾ, ਵਕਤੀ ਹੋ ਸਕਦਾ, ਪਰ ਚੱਲੂਗਾ ਉਦੋਂ ਤੱਕ ਜਦੋਂ ਤੱਕ ਜਿੱਤ ਨਹੀਂ ਹੁੰਦੀ। ਜਿਵੇਂ ਨਾ ਪ੍ਰੋਟੈਸਟ ਦੇ ਵਿੱਚ ਤੁਸੀਂ ਡਿਮਾਂਡ ਰੱਖੀ ਹੈਗੀ ਹੈ ਕਿ ਪੰਜਾਬੀ ਭਾਸ਼ਾ ਦੀ ਗੱਲ ਹੈਗੀ ਹੈ, ਤੇ ਇਹਦੇ ਵਿੱਚ ਇੱਕ ਮੁੱਢਲੇ ਰੂਪ ਦੇ ਵਿੱਚ ਇੱਕ ਇਹ ਵੀ ਮਸਲਾ ਉੱਭਰ ਕੇ ਆ ਰਿਹਾ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਹੜਾ 40% ਦੀ ਪ੍ਰਪੋਜ਼ਲ ਦਿੰਦੇ ਨੇ ਕਿ ਸਾਨੂੰ ਵੀ ਕਿਤੇ ਨਾ ਕਿਤੇ ਹਿੱਸੇਦਾਰੀ ਮਿਲਣੀ ਚਾਹੀਦੀ ਹੈ, ਉਸ ਗੱਲ ਨੂੰ ਲੈ ਕੇ ਵੀ ਇਹ ਕੋਈ ਗੱਲਬਾਤ? ਨਹੀਂ, ਅੱਜ ਤਾਂ ਵੈਸੇ ਚਲੋ ਪ੍ਰੋਟੈਸਟ ਹੈ ਨਹੀਂਗਾ, ਪਰ ਗੱਲ ਉਹਦੇ ਤੇ ਵੀ ਕਰ ਲੈਣੀ ਚਾਹੀਦੀ। ਉਹ ਵੀ ਇੱਕ ਵੱਡਾ ਮਸਲਾ ਕਿ ਪੰਜਾਬ ਯੂਨੀਵਰਸਿਟੀ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਪੰਜਾਬ ਦੀ ਆ, ਪੰਜਾਬ ਦੇ ਪਿੰਡ ਉਜਾੜ ਕੇ ਬਣੀ ਆ, ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਣੀ ਆ, ਪੰਜਾਬ ਦੀ ਧਰਤੀ ਤੇ ਬਣੀ ਆ, ਤੇ ਇਹਦੇ ਤੇ ਹਿੱਸਾ ਵੀ ਪੰਜਾਬ ਦਾ ਹੋਊਗਾ। ਮਤਲਬ ਪੰਜਾਬ ਦੇ ਹਿੱਸੇ ਦਾ ਮਤਲਬ ਇੱਥੋਂ ਪੰਜਾਬ ਦੇ ਕਾਲਜ ਐਫੀਲੇਟਡ ਹੋਣਗੇ, ਜਿਹੜੀ ਪਹਿਲਾਂ ਹੀ ਪੰਜਾਬ ਦਾ ਹਿੱਸਾ 40% ਘਟਾਇਆ ਹੋਇਆ। ਮਤਲਬ ਚਾਹੀਦਾ ਤਾਂ ਇਹ ਕਿ ਪੰਜਾਬ ਦਾ 40 ਵਧਾ ਕੇ 100% ਕਰਨਾ ਚਾਹੀਦਾ। ਸੈਂਟਰ ਸਰਕਾਰ ਦਾ ਜਿਹੜਾ 60% ਹਿੱਸਾ ਉਹ ਵੀ ਪੰਜਾਬ ਨੂੰ ਮਿਲੇ, ਪਰ ਹੋ ਉਲਟਾ ਰਿਹਾ। ਕੇਂਦਰ ਸਰਕਾਰ ਕਦੇ ਤਾਂ ਇਹਨੂੰ ਪੂਰੀ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆ। ਪਿਛਲੇ ਸਾਲ ਵੀ ਗੱਲ ਚੱਲੀ ਸੀ, ਅਮਿਤ ਸ਼ਾਹ ਨੇ ਰੌਲਾ ਪਾਇਆ ਕਿ ਇਹਨੂੰ ਸੈਂਟਰਲਾਈਜ਼ ਕਰਾਂਗੇ, ਪਰ ਉਦੋਂ ਪ੍ਰੋਟੈਸਟ ਹੋਇਆ, ਸੰਘਰਸ਼ ਹੋਇਆ, ਉਹ ਪਿੱਛੇ ਹਟ ਗਏ। ਮਤਲਬ ਉਹਨਾਂ ਨੂੰ ਹੁਣ ਲੱਗਦਾ ਵੀ ਅਸੀਂ ਜੇ ਸਿੱਧਾ ਕਬਜ਼ਾ ਨਹੀਂ ਕਰ ਸਕਦੇ ਤਾਂ ਵਲ ਪਾ ਕੇ ਕਰ ਲਓ ਹੈ ਨਾ। ਹੁਣ ਉਹ ਹਰਿਆਣੇ ਦੇ ਥਰੂ ਆਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ, ਤੇ ਇਹਦੇ ਤੇ ਪੰਜਾਬ ਦਾ ਹਿੱਸਾ ਜਿੰਨਾ ਹੈਗਾ ਉਹ ਘਟਣ ਦੀ ਗੱਲ, ਅਸੀਂ ਵਧਾਉਣ ਦੀ ਗੱਲ ਕਰਦੇ ਹਾਂ ਹੈ ਨਾ। ਬਾਕੀ ਅਸੀਂ ਪੰਜਾਬ ਸਰਕਾਰ ਦਾ ਵੀ ਇਹ 'ਚ ਇੱਕ ਰੋਲ ਹੈਗਾ ਕਿ ਪੰਜਾਬ ਸਰਕਾਰ ਕਿਹੋ ਜਿਹਾ ਰੋਲ ਨਿਭਾਉਂਦੀ ਆ, ਉਹ ਦੇਖਣ ਵਾਲੀ ਗੱਲ ਆ। ਕਿ ਪੰਜਾਬ ਸਰਕਾਰ ਦਾ ਬਣਦਾ ਤੇ ਕਿ ਇੱਥੇ ਪੂਰਾ ਫੰਡ ਦੇਵੇ, ਆਪਦੀ ਸਿਹਤ ਰੱਖੇ, ਪੰਜਾਬ ਦੀ ਸਿਹਤ ਬਚਾ ਕੇ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ, ਪਰ ਉਹ ਵੀ ਆਪਦੇ ਮਤਲਬ ਫਰਜ਼ ਤੋਂ ਲਗਾਤਾਰ ਮੁੱਕਰ ਰਹੀ ਆ, ਫਰਜ਼ ਤੋਂ ਪਿੱਛੇ ਹਟ ਰਹੀ ਆ। ਘੱਟ ਫੰਡਾਂ ਦੀ ਲੈ ਕੇ ਗੱਲ ਨੂੰ ਲੈ ਕੇ ਦਲੀਲ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਇੰਨੇ ਫੰਡ ਨਹੀਂ, ਕਿਤੇ ਨਾ ਕਿਤੇ ਸਮਰਥਨ ਦੀ ਲੋੜ ਹੈ। ਇਸ ਗੱਲ ਦੀ ਦਲੀਲ ਮੰਨੀ ਜਾਵੇ ਕਿ ਬਿਲਕੁਲ ਦਲੀਲ ਭਰਪੂਰ ਗੱਲ ਹੈ? ਇੱਕ ਗੱਲ ਠੀਕ ਆ ਕਿ ਸਟੇਟਾਂ ਜਿਹੜੀਆਂ ਸੂਬੇ ਆ ਉਹਨਾਂ ਕੋਲ ਫੰਡ ਵੈਸੇ ਹੀ ਬਹੁਤ ਘੱਟ ਰਹੇਗਾ। ਮਤਲਬ ਜਿੰਨੀ ਨਵੀਂ ਫਾਈਨੈਂਸ਼ੀਅਲ ਪਾਲਿਸੀ ਆ, ਟੈਕਸੇਸ਼ਨ ਪਾਲਿਸੀ, ਉਹਦੇ 'ਚ ਸਾਰਾ ਤਾਂ ਰੈਵਨਿਊ ਆ ਜਿਹੜਾ ਸੈਂਟਰ ਕੋਲੇ ਇਕੱਠਾ ਹੋ ਜਾਂਦਾ, ਸਟੇਟਾਂ ਕੋਲੇ ਬਹੁਤ ਘੱਟ ਟੈਕਸ ਆ। ਇੱਕ ਗੱਲ ਤਾਂ ਇਹ ਆ, ਪਰ ਦੂਜੀ ਗੱਲ ਨਾਲ ਇਹ ਵੀ ਕੋਈ ਬਹੁਤੇ ਸੋਚੇ ਸੱਚੇ ਨਹੀਂ, ਜਿੰਨਾ ਕੁ ਫੰਡ ਵੀ ਹੈਗਾ ਇਹਨਾਂ ਕੋਲੇ ਉਹ ਵੀ ਨਹੀਂ ਦੇ ਰਹੇ। ਉਹਦੇ 'ਚ ਘਪਲੇਬਾਜ਼ੀ ਹੋ ਰਹੀ ਆ। ਮਤਲਬ ਤੁਹਾਡੇ ਕੋਲੇ ਫੰਡ ਵਾਲੀ ਗੱਲ ਇਹ ਹੈ ਸਰ, ਜਿਹੜਾ ਇਹਨਾਂ 'ਚ ਸਰ ਫੰਡ ਹੁਣ ਚੰਡੀਗੜ੍ਹ ਦੀ ਰਾਜਧਾਨੀ 'ਚ ਸਾਡੀ ਇੱਕੋ ਯੂਨੀਵਰਸਿਟੀ ਹੈ, ਠੀਕ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਕੀ ਫੰਡ ਨਹੀਂ ਦੇ ਰਹੇ, ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਹੀਂ ਫੰਡ ਦੇ ਰਹੇ ਹੈ, ਠੀਕ ਹੈ। ਹਰ ਸੂਬੇ ਦੇ ਵਿੱਚ ਸਰ ਜਿਹੜੀ ਤੁਹਾਨੂੰ ਗੱਲ ਕਹੀ ਨਾ, ਹਰਿਆਣੇ ਵਾਲੇ ਕਹਿ ਰਹੇ ਨੇ 40% ਸ਼ੇਅਰ, ਇੱਕ ਫੈਕਟ ਹੈ ਕਿ ਹਰਿਆਣਵੀ ਜਿਹੜੀ ਲੈਂਗੁਏਜ ਹੈ ਜਾਂ ਫਿਰ ਪਹਾੜੀ ਜਿਹੜੀ ਲੈਂਗੁਏਜ ਹੈ, ਇੱਕ ਡਾਇਲੈਕਟ ਹੈ, ਉਹਨਾਂ ਦੇ ਕੋਲ ਲਿਪੀ ਨਹੀਂ ਹੈ ਸਰ। ਉਹਨਾਂ ਨੇ ਸਕੂਲਾਂ 'ਚ ਵੀ ਨਹੀਂ ਪੜ੍ਹੀ ਉਹ, ਜੇ ਉੱਧਰ ਵੀ ਐਫੀਲੀਏਸ਼ਨ ਦੇ ਰਹੇ ਨੇ ਨਾ, ਉਹ ਸਾਡੇ ਕੋਲ ਗੁਰਮੁਖੀ ਲਿਪੀ ਹੈ। ਸਾਡੇ ਜੇ ਲਿਖਿਆ ਹੋਇਆ ਸਰ, ਸਾਡੀ ਇੱਕ ਭਾਸ਼ਾ ਹੈ, ਸੱਭਿਆਚਾਰ, ਵਿਰਸਾ ਹੈ ਸਾਡਾ ਇਹ, ਠੀਕ ਹੈ। ਅੱਜ ਜੇ ਮੈਂ ਕਹਿ ਰਿਹਾ ਤੁਹਾਨੂੰ ਕੈਨੇਡਾ 'ਚ ਵੀ ਥਰਡ ਲੈਂਗੁਏਜ ਦਾ ਦਰਜਾ ਮਿਲ ਰਿਹਾ ਪੰਜਾਬੀ ਭਾਸ਼ਾ ਨੂੰ, ਠੀਕ ਹੈ। ਮੇਰੀ ਖੁਦ ਦੀ ਰਾਜਧਾਨੀ 'ਚ ਕਹਿ ਰਹੇ ਨੇ ਪੰਜਾਬੀ ਕੰਪਲਸਰੀ ਨਹੀਂ ਬੋਲਣੀ। ਮੈਂ 10ਵੀਂ ਤੱਕ ਮੈਂ ਪਟਿਆਲੇ ਤੋਂ ਆਇਆ, ਮੈਂ 10ਵੀਂ ਤੱਕ ਜੇ ਪੰਜਾਬੀ ਪੜ੍ਹ ਕੇ ਆਇਆ, ਠੀਕ ਹੈ, ਤਾਂ ਮੈਨੂੰ ਉਰੇ ਆ ਕੇ ਕਹਿਣਗੇ ਤੇਰੇ ਲਈ ਕੰਪਲਸਰੀ ਨਹੀਂ ਹੈਗੀ। ਜਿਹੜੇ ਬਾਕੀ ਹਰਿਆਣੇ ਤੋਂ ਹਿਮਾਚਲ ਤੋਂ ਅੱਜ ਵੀ ਆ ਰਹੇ ਨੇ, ਠੀਕ ਹੈ, ਉਹ HCP ਪੜ੍ਹ ਰਹੇ ਨੇ, ਇੰਗਲਿਸ਼ 'ਚ ਪੜ੍ਹ ਰਹੇ ਨੇ, ਇੰਡਸ ਵੈਲੀ ਸਿਵਲਾਈਜੇਸ਼ਨ ਪੜ੍ਹ ਰਹੇ ਨੇ। ਇੰਡਸ ਵੈਲੀ ਸਿਵਲਾਈਜੇਸ਼ਨ ਤਾਂ ਪੂਰੇ ਇੰਡੀਆ ਦਾ ਇਤਿਹਾਸ ਹੈ, ਉਹ HCP 'ਚੋਂ ਪੜ੍ਹ ਰਹੇ ਨੇ, ਉੱਥੋਂ ਹੀ ਇੰਡੀਆ ਦਾ ਨਾਮ ਪਿਆ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹੜੇ ਆ 5 ਦਰਿਆ ਨੇ ਆਪਣੇ, ਠੀਕ ਹੈ। ਸਰ ਕਿਤੇ ਨਾ ਕਿਤੇ ਇਹ ਚੀਜ਼ਾਂ ਕਰਕੇ ਲੋਕ ਕੱਲ੍ਹ ਨੂੰ ਕਹਿਣਗੇ, ਮਾਂ-ਬਾਪ ਕਹਿਣਗੇ ਸਾਰੀ ਕੈਨੇਡਾ ਜਾ ਰਹੇ ਨੇ, ਠੀਕ ਹੈ, ਕਿ ਉਹ ਕਹਿਣਗੇ ਕੈਨੇਡਾ ਜਾ ਕੇ ਪੰਜਾਬੀ ਪੜ੍ਹ ਲੇਗਾ, ਰਾਜਧਾਨੀ 'ਚ ਤਾਂ ਫਿਰ ਨਹੀਂ ਪੜ੍ਹੇਗਾ, ਤੂੰ ਕੈਨੇਡਾ ਹੀ ਚੱਲ ਜਾ, ਠੀਕ ਹੈ। ਮੋਰ ਓਵਰ ਸਰ, ਜੇ ਮੈਂ ਨਾ ਪ੍ਰੈਕਟੀਕਲ ਦੱਸਾਂ, ਮੈਂ ਲਾਅ ਸਟੂਡੈਂਟ ਹੈ ਸਰ, ਜੇ ਮੈਂ ਕਿਸੇ ਨੂੰ ਐ ਵੀ ਕਹਿੰਦਾ ਨਾ ਮੇਰਾ ਨੰਬਰ ਫੋਨ ਨੰਬਰ ਨੋਟ ਕਰ ਲੈ, ਤੁਹਾਨੂੰ ਕਹਿੰਦਾ ਸਰ ਮੇਰਾ ਫੋਨ ਨੰਬਰ ਨੋਟ ਕਰ ਲਓ, ਠੀਕ ਹੈ। ਸਰ ਅੱਜ ਕੱਲ੍ਹ 70% ਲੋਕ ਕਹਿਣਗੇ 95 96 ਨਾ ਬੋਲ, ਮੈਨੂੰ ਇੰਗਲਿਸ਼ ਦੱਸ, 9171 ਕੀ ਹੁੰਦਾ ਇਹ ਹੌਲੀ ਹੌਲੀ ਜਦ ਲਾਰਡ ਮੈਕਲੇ ਸਰ ਪਹਿਲੀ ਵਾਰ ਇੰਗਲਿਸ਼ ਲੈ ਕੇ ਆਇਆ ਸੀ ਆਪਣੇ ਮੁਲਕ 'ਚ, ਠੀਕ ਹੈ, ਜਿਹੜਾ ਐਜੂਕੇਸ਼ਨ ਸਿਸਟਮ ਉਹਨੇ ਖਤਮ ਕਰਿਆ ਸੀਗਾ, ਉਹ ਕੋਈ ਐਂ ਥੋੜਾ ਕਰਿਆ ਸੀ ਵੀ ਸਾਡੇ ਸਿਰ ਤੇ ਡਾਂਗ ਰੱਖ ਕੇ ਕਿਹਾ ਵੀ ਤੂੰ ਪੰਜਾਬੀ ਨਹੀਂ ਬੋਲਣੀ ਹੈ, ਤੂੰ ਹਿੰਦੀ ਨਹੀਂ ਬੋਲਣੀ ਹੈ, ਮਾਤਰ ਭਾਸ਼ਾ ਨਹੀਂ ਬੋਲਣੀ। ਪੈਦਾ ਹੁੰਦੇ ਮੈਂ ਮਾਂ ਬੋਲਿਆ, ਮਦਰ ਨਹੀਂ ਬੋਲਿਆ। ਇੰਗਲਿਸ਼ ਕੋਈ ਨਹੀਂ ਹਟਾ ਰਿਹਾ, ਇੰਗਲਿਸ਼ ਅੱਜ ਵੀ ਕੰਪਲਸਰੀ ਹੈ। ਇੰਗਲਿਸ਼ ਤੇ ਕੋਈ ਮੁੱਦਾ ਹੀ, ਇੰਗਲਿਸ਼ ਤੇ ਅਸੀਂ ਇਨਸਿਕਿਉਰ ਹੀ ਨੇ, ਸਾਨੂੰ ਪਤਾ ਇਹਨਾਂ ਨੇ ਕਦੇ ਨਹੀਂ ਹਟਾਣੀ।
ਠੀਕ ਹੈ। ਮਾਂ ਬੋਲੀ ਦੀ ਗੱਲ ਜਿੱਥੇ ਆ ਜਾਊਗੀ ਸਰ, ਚਾਹੇ ਮਹਾਰਾਸ਼ਟਰ ਹੋਵੇ, ਬਾਲ ਠਾਕਰੇ ਸ਼ਿਵ ਸੈਨਾ ਦੀ ਜਿਹੜੀ ਪਾਰਟੀ ਸੀ ਉਹਦਾ ਮੇਨ ਮੁੱਦਾ ਹੀ ਸੀਗਾ ਕਿ ਉਹਨਾਂ ਨੇ ਆਪਣੀ ਲੈਂਗੁਏਜ ਬਚਾਈ ਸੀਗੀ ਵੀ ਮਰਾਠੀ ਬੋਲੋ ਮਹਾਰਾਸ਼ਟਰ ਦੇ ਵਿੱਚ, ਠੀਕ ਹੈ ਸਰ। ਜਿਹੜੇ ਤਾਮਿਲਨਾਡੂ ਦੀ ਸਾਰੀ ਯੂਨੀਵਰਸਿਟੀਆਂ 'ਚ ਤਾਮਿਲ ਕੰਪਲਸਰੀ ਹੈ ਸਰ। ਸਾਡੇ ਕਨਸਟੀਟਿਊਸ਼ਨ 'ਚ ਸੰਵਿਧਾਨ 'ਚ, ਮੈਂ ਲਾਅ ਸਟੂਡੈਂਟ ਹੈ, ਕਨਸਟੀਟਿਊਸ਼ਨ ਦੇ ਸੰਵਿਧਾਨ 'ਚ 8ਵੇਂ ਸ਼ਡਿਊਲ 'ਚ ਸਾਡੇ ਸਰ 22 ਲੈਂਗੁਏਜਸ ਮੈਂਸ਼ਨ ਨੇ, ਉਸ 'ਚ ਪੰਜਾਬੀ ਮੈਂਸ਼ਨ ਹੈ। ਮੇਰਾ ਮੌਲਿਕ ਹੱਕ ਹੈ ਮੇਰੀ ਮਦਰ ਟੰਗ ਬੋਲਣਾ। ਬਾਂਗਲਾਦੇਸ਼ ਦੇ ਸਰ ਪਾਰਟੀਸ਼ਨ ਜਿਹੜੀ ਹੋਈ ਨਾ, ਉਹਦੇ ਵਿੱਚ ਇੰਡੀਅਨ ਆਰਮੀ ਨੇ ਬਹੁਤ ਹੈਲਪ ਕਰੀ, ਲੇਕਿਨ ਉਹਦੇ ਵਿੱਚ ਮੇਨ ਮੁੱਦਾ ਸੀ ਉਹਨਾਂ ਦੀ ਮਦਰ ਟੰਗ ਨਹੀਂ ਬੋਲੀ ਆ ਰਹੀ ਸੀ। ਪਾਕਿਸਤਾਨ ਨੇ ਉਰਦੂ ਕਹਿਤਾ ਸੀਗਾ ਕਿ ਉਰਦੂ ਹੈ ਜਿਹੜੀ ਸਾਡੀ ਨੈਸ਼ਨਲ ਲੈਂਗੁਏਜ ਹੈ, ਉਹ ਕਹਿੰਦੇ ਸੀ ਬੰਗਾਲੀ ਬੋਲਣੀ ਹੈ। ਡਜ਼ ਨਾਟ ਮੈਟਰ ਸਾਡਾ ਲੈਂਗੁਏਜ ਕੀ ਹੈ। ਭਾਈ ਜੀ ਅਖੀਰ ਵਿੱਚ ਦੱਸੋ, ਜਿਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦਾ ਮੁੱਦਾ ਬਹੁਤ ਵੱਡਾ ਹੈ, ਜਿਹੜਾ ਇੱਕ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਪੰਜਾਬੀ ਉਹਦੇ ਕੋਲੋਂ ਪੰਜਾਬੀ ਭਾਸ਼ਾ ਖੋਈ ਜਾ ਰਹੀ ਹੈ, ਪਰ ਇੱਕ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਹੈ, ਇੱਥੇ ਗਿਣਤੀ ਦੇ ਸਟੂਡੈਂਟ ਹੋਣ ਨੂੰ ਕਿਤੇ ਨਾ ਕਿਤੇ ਹੈਰਾਨਗੀ ਵੀ ਜਤਾਈ ਜਾਵੇ ਵੀ ਇੰਨੇ ਵੱਡੇ ਪੰਜਾਬ ਦੇ ਲੋਕ ਹੋਣ, ਇੰਨੇ ਵੱਡੇ ਦਰਿਆ ਦੇ ਲਈ ਹੋਵੇ ਔਰ ਗਿਣਤੀ ਦੇ ਸਟੂਡੈਂਟ ਪ੍ਰੋਟੈਸਟ ਵਾਸਤੇ ਆਏ ਹੋਣ। ਸਰ ਗੱਲ ਇਹ ਹੈ ਕਿ ਇਹ ਨਾ ਬਹੁਤ ਸਰ ਪੂਰਾ ਲੰਬਾ ਪ੍ਰੋਸੈਸ ਹੈ। ਪੇਪਰ ਮੁੱਕ ਗਏ ਹਫਤਾ ਪਹਿਲਾਂ, ਸਾਰੇ ਬੱਚੇ ਘਰਾਂ ਨੂੰ ਗਏ ਹੋਏ ਨੇ ਸਰ, ਹੋਸਟਲ ਖਾਲੀ ਪਏ ਨੇ, ਠੀਕ ਹੈ। ਜੂਨ ਦੇ ਮਹੀਨੇ ਨੇ, ਸੈਂਸਿਟਿਵ ਡੇਜ਼ ਚੱਲ ਰਹੇ ਨੇ ਸਰ ਪੰਜਾਬ 'ਚ, ਠੀਕ ਹੈ। ਉਹ ਦੌਰਾਨ ਹੀ ਕਿਉਂ ਲੈ ਕੇ ਆਏ ਇਹ, ਠੀਕ ਹੈ। ਜਿਸ ਵੇਲੇ ਹੁਣ ਇਸ ਵੇਲੇ ਸਟੂਡੈਂਟ ਪਤਾ ਕਿਉਂ ਨਹੀਂ ਹੈ ਸਰ, ਕੋਈ ਸਟੂਡੈਂਟ ਪੋਲੀਟੀਕਲ ਪਾਰਟੀ ਨਹੀਂ, ਸਾਰੇ ਹੋਸਟਲਾਂ ਛੁੱਟੀ ਹੋ ਚੁੱਕੀ ਹੈ ਤੇ ਹੁਣ ਇਹ ਗੱਲ ਲੈ ਕੇ ਆਏ ਨੇ। ਆਹੀ ਜੇ ਲੈ ਕੇ ਆਏ ਹੁੰਦੇ ਸਰ 2 ਮਹੀਨੇ ਪਹਿਲਾਂ, ਠੀਕ ਹੈ। ਹੁਣ ਨੂੰ ਮੈਂ ਕਹਿੰਦਾ ਸਾਰਾ ਵੀਸੀ ਆਫੀਸਰ ਸਰ, ਇਹ ਟਾਈਮ ਬਹੁਤ ਮੈਟਰ ਕਰਦਾ ਇਸ 'ਚ। ਤੁਸੀਂ ਇਹ ਦੇਖੋ ਲੋਕਡਾਊਨ ਦੇ ਵਿੱਚ ਕਿੰਨੇ ਬਿੱਲ ਪਾਸ ਹੋਏ, ਆਰਡੀਨੈਂਸ ਪਾਸ ਹੋਏ ਸੀਗੇ, ਠੀਕ ਹੈ। ਉਹਨਾਂ ਨੇ ਦੇਖਿਆ ਨਾ ਵੀ ਹੁਣ ਕਰੋਨਾ ਲੱਗਿਆ ਹੋਇਆ, ਲੋਕਡਾਊਨ ਹੈ, ਅਸੀਂ ਪਤਾ ਪ੍ਰੋਟੈਸਟ ਰੋਕ ਸਕਦੇ ਹਾਂ। ਉਵੇਂ ਸਰ ਇਹ ਟਾਈਮ ਦੇਖਦੇ ਨੇ। ਤੁਹਾਨੂੰ ਕੀ ਲੱਗਦਾ ਹੈ ਅੱਜ ਦੀ ਪਲੈਨਿੰਗ ਹੋਏਗੀ ਜਿਹੜੀ ਇਹਨਾਂ ਨੇ ਕਰਿਆ ਲੰਬਾ ਪ੍ਰੋਸੈਸ? ਸਰ 3 ਦਿਨ ਪਹਿਲਾਂ ਪੀਯੂ ਪਲਸ ਤੇ ਪੋਸਟ ਆਈ ਹੈ ਕਿ ਅੱਜ ਦੀ ਤਰੀਕ ਤੱਕ, ਰਾਈਟ ਨਾਓ ਜਿਹੜੀ ਮੈਂ ਅੱਜ ਦੀ ਡੇਟ ਦੀ ਗੱਲ ਕਰਾਂ, ਹਰਿਆਣੇ ਦੀ ਟੈਰੀਟਰੀ 'ਚ ਜਾਂ ਹਿਮਾਚਲ ਦੀ ਟੈਰੀਟਰੀ 'ਚ ਪੰਜਾਬ ਯੂਨੀਵਰਸਿਟੀ ਦਾ ਐਫੀਲੇਟਡ ਦਾ ਕੋਈ ਇੱਕ ਸਿੰਗਲ ਕਾਲਜ ਵੀ ਨਹੀਂ ਹੈ, ਨਾ ਉਹਦਾ ਕੋਈ ਰੀਜਨਲ ਸੈਂਟਰ ਹੈ। ਇਹਦੇ ਸਾਰੇ ਰੀਜਨਲ ਸੈਂਟਰ ਚਾਹੇ ਲੁਧਿਆਣਾ ਹੋਵੇ, ਚਾਹੇ ਹੁਸ਼ਿਆਰਪੁਰ ਹੋਵੇ, ਚਾਹੇ ਰੋਪੜ ਦੇ ਕਾਲਜ ਹੋਣ, ਚਾਹੇ ਫਤਿਹਗੜ੍ਹ ਸਾਹਿਬ 'ਚ ਹੋਵੇ, ਸਾਰੇ ਪੰਜਾਬ 'ਚ ਨੇ। ਹੁਣ ਉੱਥੇ ਸਾਰੇ ਕਿਤੇ ਵੈਸੀ ਪੰਜਾਬੀ ਕੰਪਲਸਰੀ ਲੈਂਗੁਏਜ ਹੈ, ਚਾਹੇ ਕੋਈ ਹੋਰ ਯੂਨੀਵਰਸਿਟੀ ਹੋਵੇ ਪੰਜਾਬ ਦੀ, ਠੀਕ ਹੈ ਸਰ। ਹੁਣ ਜਿਹੜੇ ਇਹਨਾਂ ਦੇ ਐਫੀਲੇਟਡ ਕਾਲਜ ਰੋਪੜ ਨੇ, ਲੁਧਿਆਣੇ ਨੇ, ਰੀਜਨਲ ਸੈਂਟਰ ਹੁਸ਼ਿਆਰਪੁਰ ਨੇ, ਉੱਥੇ ਵੀ ਪੰਜਾਬੀ ਨਹੀਂ ਪੜ੍ਹੀ ਜਾਊਗੀ। ਇਹ ਤਾਂ ਮੇਰੇ ਸੂਬੇ 'ਚ ਪੰਜਾਬੀ ਨਹੀਂ ਪੜ੍ਹੀ ਜਾਊਗੀ, ਜੇ ਮੇਰੀ ਰਾਜਧਾਨੀ 'ਚ ਪੰਜਾਬੀ ਨਹੀਂ ਪੜ੍ਹੀ ਜਾਊਗੀ ਤਾਂ ਹੋਰ ਕਿੱਥੇ ਪੜ੍ਹੀ ਜਾਊਗੀ ਸਰ। ਮੇਰੀ ਮਾਂ ਬੋਲੀ ਹੈ, ਜਿੱਥੇ ਨਾ ਮੈਂ ਤਾਂ ਆਪਣੇ ਹਰਿਆਣੇ ਵਾਲੇ ਭਰਾਵਾਂ ਨੂੰ ਵੀ, ਉਹ ਵੀ ਸਾਡੇ ਨਾਲ ਸਾਥ ਦੇ ਰਹੇ ਨੇ, ਹਿਮਾਚਲ ਵਾਲਿਆਂ ਨੂੰ ਵੀ ਕਹਿ ਰਿਹਾ ਜਿਹੜੀ ਤੁਹਾਡੀ ਬੋਲੀ ਹੈ, ਮਦਰ ਟੰਗ ਹੈ, ਤੁਸੀਂ ਜਿਸ ਵੀ ਮਿੱਟੀ ਤੋਂ ਬਿਲੋਂਗ ਕਰਦੇ ਹੋ, ਜੇ ਤੁਹਾਨੂੰ ਉਹਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਕਰਦਾ, ਤੁਸੀਂ ਤੁਹਾਡਾ ਖੜਨਾ ਉੱਥੇ ਫਰਜ਼ ਬਣਦਾ ਸਰ, ਅਸੀਂ ਵੀ ਨਾਲ ਖੜਾਂਗੇ, ਠੀਕ ਹੈ। ਤੇ ਸਾਡੇ ਕਿਤੇ ਨਾ ਕਿਤੇ ਅੱਜ ਹੀ ਕੀ ਇਹ ਹੋਇਆ ਇਹ ਜਿਹਾ 32 ਸਾਲਾਂ ਬਾਅਦ ਸਰ ਇਹ ਦੇ ਰਹੇ ਨੇ ਐਫੀਲੇਸ਼ਨ ਹਰਿਆਣੇ ਦੇ ਕਾਲਜਾਂ ਨੂੰ। ਅੱਜ ਦੀ ਪੰਜਾਬ ਯੂਨੀਵਰਸਿਟੀ ਨਹੀਂ ਬਣੀ, ਪਹਿਲੇ ਦਿਨ ਦੀ ਪੰਜਾਬ ਯੂਨੀਵਰਸਿਟੀ ਪੰਜਾਬੀ ਕੰਪਲਸਰੀ ਹੈ। ਹੁਣ ਇਹ ਜਿਹਾ ਕੀ ਹੋ ਗਿਆ? ਤੇ ਅੱਛਾ ਇਹ ਜਿਹਾ ਇਸ 'ਚ ਖਾਸ ਕੀ ਹੈ ਕਿ ਬਾਕੀ ਪੰਜਾਬ ਦੀ ਯੂਨੀਵਰਸਿਟੀਆਂ ਨੇ ਨਹੀਂ ਕਰਿਆ? ਇਹਨਾਂ ਨੂੰ ਹੀ ਲੱਗਿਆ ਵੀ ਇਹ ਸਾਨੂੰ ਹੈ। ਇਹ ਸਰ ਚਾਹੇ ਲੀਗਲ ਮੁੱਦਾ ਲੈ ਕੇ ਜਾਣਾ ਪਵੇ, ਚਾਹੇ ਕੋਰਟ 'ਚ ਲੈ ਕੇ ਜਾਣਾ ਪਵੇ, ਚਾਹੇ ਕੁਝ ਵੀ ਹੋਵੇ, ਲੇਕਿਨ ਅਸੀਂ ਐਂਡ ਤੱਕ ਸਰ ਇਹਦੇ ਲਈ ਆਪਣੀ ਮਾਂ ਬੋਲੀ ਲਈ ਲੜਾਂਗੇ। ਸਾਡੇ ਮੁਲਕ 'ਚ ਸਾਡੀ ਪੰਜਾਬੀ ਕੰਪਲਸਰੀ ਹੈ, ਸਾਡੀ ਸਟੇਟ 'ਚ ਅਸੀਂ ਪੜਾਂਗੇ ਸਰ। ਬਿਲਕੁਲ ਜੀ, ਇੱਕ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਹੋਵੇ ਤਾਂ ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਪੰਜਾਬੀ ਸਬਜੈਕਟ ਦੀ ਗੱਲ ਹੈ ਕਿ ਉਹ ਲੰਬੇ ਸਮੇਂ ਤੋਂ ਸਿਲੇਬਸ ਦੇ ਵਿੱਚ ਲਾਇਆ ਜਾ ਰਿਹਾ, ਇੱਕ ਲਾਜ਼ਮੀ ਵਿਸ਼ੇ ਵਜੋਂ ਜਾਣਿਆ ਜਾਂਦਾ। ਤਾਂ ਕਿਤੇ ਨਾ ਕਿਤੇ ਅਜਿਹਾ ਕੀ ਹੋ ਗਿਆ ਕਿ ਅੱਜ ਜਿਹੜਾ ਇੱਕ ਮੁੱਖ ਤੌਰ ਤੇ ਵੱਡਾ ਵਿਸ਼ਾ ਹੋਵੇ ਉਸ ਨੂੰ ਉਲਾਂਭੇ ਕੀਤਾ ਜਾ ਰਿਹਾ ਹੈ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੇ ਖਾਸ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।